मेरी तो उम्र उदों छोटी सी, पर कौम नूं सेध देने वाले भी बंदे उदों नज़र नहीं आए, क्योंकि असीं ये गल समझ ही नहीं सके कि ये दरबार साहब दे विच इन्ना मिलटरी ने जदों अमृतसर नूं घेरा पाया ते असीं की कर सकते हाँ। मालवे दे कोई संत सी, वो घोड़ी ते सी ते 5000 बंदा उन्हां दे नाल पैदल सी और इन्हां नूं घेरा पा के इन्हां दे हथियार जिहड़े इन्हां तों लै गए। साडे पिंडों भी जथा गया, ये गुरु का लंगर ही चलाउंदे रहे पिंड वाले मगरों, ते असीं पिंड सखीरे जदों पहुंचे हाँ, आ किरतोवाल तो असीं जदों पार होए ते उत्थे गाड़ी ट्रालियां लगियां सी वीरां दियां, वो मतलब इत्थों परिंगड़ी पनगोटा नगा के ते गांह तक कच्चियां पईयां ते तार दिंदे सी। इन्ना क सफ़र इतना हो जाता, मुड़ के लोग तुरे जाते सी। दो सिंह आए, एक दी जिहड़ी आ बांह इस तरह गल च पाई हुई सी ऐ बन के, ते उन्हां सानूं दस्सिया भी वीर उत्थे पुलिस फौज ने सब कुछ सील कीता आ ते तशद्दद करके ते बंदे नूं मोड़ करदे आ। ये जिहड़ा समा सी, ये दरबार साहब कल्ले ते अटैक नहीं सी होया, ਉਹਦੇ ਨਾਲ 35 होर गुरुद्वारे पंजाब दे उन्हां दे भी नाल ही कार्रवाई हुई सी। ਜਿਹੜੇ 35 ਹੋਰ ਗੁਰਧਾਮਾਂ ਤੇ ਉਸ ਵਕਤ ਦੀ ਹਕੂਮਤ ਦੇ ਵੱਲੋਂ ਅਟੈਕ ਕੀਤਾ ਗਿਆ, ਉਹਨਾਂ ਗੁਰਧਾਮਾਂ ਨੂੰ ਟਾਰਗੇਟ ਕਰਨ ਦਾ ਕਾਰਨ ਕੀ ਸੀ? नहीं जी, ਉਹਨਾਂ ਗੁਰਦੁਆਰਿਆਂ ਦੇ ਵਿੱਚ ਇਮਾਰਤ ਨੂੰ ਨਹੀਂ ਕੁਝ ਹੋਇਆ, लेकिन अंदर ਜਿਹੜੇ ਸ਼ਰਧਾਲੂ ਜਾਂ ਕੋਈ ਸੇਵਾਦਾਰ ਸੀ ਉਹ ਕਈ ਜਗ੍ਹਾ ਸ਼ਹੀਦ ਹੋਏ, ਕਈ ਜਗ੍ਹਾ ਸ਼ਹੀਦ ਹੋਏ ਤੇ ਔਰ ਕਈਆਂ ਨੂੰ ਫੜ ਕੇ ਇਹਨਾਂ ਨੇ ਜੇਲ੍ਹ 'ਚ ਵੀ ਦਿੱਤਾ। ਸਾਨੂੰ ਉਦੋਂ ਤੇ ਇਸ ਗੱਲ ਦਾ ਪਤਾ ਨਹੀਂ, ਹੁਣ ਤੇ ਦੁਨੀਆ ਦੇ ਜਗ ਜ਼ਾਹਰ ਗੱਲ ਹੋ ਗਈ ਆ ਕਿ ਇੰਦਰਾ ਨੇ ਅਟੈਕ ਤੇ ਕੀਤਾ, ਪਰ ਇੰਦਰਾ ਨੂੰ ਅਟੈਕ ਕਰਨ ਲਈ ਮਜਬੂਰ ਕੀਤਾ ਸਾਡੇ ਅਕਾਲੀ ਦਲ ਦੇ ਲੀਡਰਾਂ ਨੇ। ਬਹੁਤ ਚਿੱਠੀਆਂ ਲਿਖੀਆਂ ਉਹਨਾਂ ਨੂੰ, ਜਿਹਦੇ ਸਬੂਤ ਹੁਣ ਸਾਹਮਣੇ ਆ ਗਏ ਆ। ਸੰਤਾਂ ਤੋਂ ਪ੍ਰੋਬਲਮ ਸੀ ਇਹਨਾਂ ਨੂੰ ਕੋਈ? ਵੇਖੋ ਜੀ, ਇਹ ਪਾਪੀ ਲੋਕ ਆ, ਇਹ ਗੁਰੂ ਘਰ ਦੀ ਗੋਲਕ ਖਾਣ ਵਾਲੇ ਆ, ਇਹ ਸੱਚੇ ਸੁੱਚੇ ਬੰਦੇ ਨੂੰ ਕਿਵੇਂ ਵੇਖ ਕੇ ਰਾਜੀ ਹੁੰਦੇ? ਜਿਹੜੇ ਵੱਡੇ ਨੇਤਾ ਸੀ ਨਾ ਬਾਦਲ ਵਰਗੇ, ਉਹ ਤਾਂ ਰੈਸਟ ਹਾਊਸ 'ਚ ਰਹਿੰਦੇ ਸੀ, ਆਏ ਇਹਨਾਂ ਨੂੰ ਇੱਥੇ ਕੈਦ ਕੀਤਾ ਹੋਇਆ ਤੇ 12-12 14-14 ਉਹਨਾਂ ਦੀ ਸੇਵਾ ਲਈ ਬੰਦੇ ਹੁੰਦੇ ਸੀ। ਇੱਕ ਇਹ ਕੈਦ ਨਹੀਂ ਕਹੀ ਜਾ ਸਕਦੀ, ਕਿਉਂਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਇਹਨਾਂ ਦੀ ਮਰਜ਼ੀ ਨਾਲ ਹੋਇਆ, ਇਹਨਾਂ ਕਰਵਾਇਆ ਵਾ, ਮਰਜ਼ੀ ਨਾਲ ਨਹੀਂ, ਇਹਨਾਂ ਕਰਵਾਇਆ ਵਾ ਕਿ ਵੀ ਜ਼ਰੂਰੀ ਆ। ਕਿ ਅਟੈਕ ਕਰਨ ਦੇ ਵਿੱਚ ਕੱਲੀ ਇੰਦਰਾ ਗਾਂਧੀ ਨੂੰ ਦੋਸ਼ੀ ਮੰਨਦੇ ਹੋ ਜਾਂ ਹੋਰ ਵੀ ਤਰ੍ਹਾਂ ਦੋਸ਼ੀ ਨੇ ਉਹਨਾਂ ਦੇ ਵਿੱਚ? ਨਹੀਂ ਜੀ, ਮੈਂ ਤੇ ਸਭ ਤੋਂ ਜ਼ਿਆਦਾ ਦੋਸ਼ੀ ਮੰਨਦਾ ਵਾਂ ਅਕਾਲੀ ਦਲ ਬਾਦਲ ਨੂੰ, ਉਹਦੇ ਤੋਂ ਬਾਅਦ ਬੀਜੇਪੀ ਨੂੰ, ਤੇ ਤੀਜੇ ਨੰਬਰ ਤੇ ਫਿਰ ਉਹਦੇ ਹੁਕਮ ਨਾਲ ਕੰਮ ਹੋਇਆ। ਦੋਸ਼ੀ ਤੇ ਉਹ ਹੈਗੀ ਆ, ਇਹ ਬਰੀ ਤੇ ਨਹੀਂ ਨਾ ਹੋ ਸਕਦੀ। ਆਰਡਰ ਤੇ ਉਹਦਾ ਹੀ ਚੱਲੇ, ਕਿਉਂਕਿ ਇਹਨਾਂ ਕੋਲ ਪਾਵਰ ਨਹੀਂ ਸੀ। ਉਹ TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ। ਜੇ ਗੱਲ ਕੀਤੀ ਜਾਵੇ ਤਾਂ ਜੂਨ 1984 ਦਾ ਘੱਲੂਘਾਰਾ ਸਿੱਖਾਂ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਸਤੇ ਉਸ ਵਕਤ ਦੀ ਜ਼ਾਲਮ ਹਕੂਮਤ ਦੇ ਵੱਲੋਂ ਜਿਹੜਾ ਉਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਘੱਲੂਘਾਰਾ ਵਾਪਰਦਾ ਏ ਤੇ ਜਿਹੜੀਆਂ ਪੰਜਾਬ ਵਿਰੋਧੀ ਪੰਥ ਵਿਰੋਧੀ ਤਾਕਤਾਂ ਦੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜਾਂਦਾ ਏ, ਜਾਂ ਜਿਹੜੇ ਉੱਥੇ ਸ਼ਰਧਾਲੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦੇ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਜਾਂਦੇ ਆ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸ਼ਹੀਦ ਕੀਤਾ ਜਾਂਦਾ। ਤੇ ਇਹਦੇ ਨਾਲ ਜੁੜਦਾ ਹੋਇਆ ਇੱਕ ਵੀ ਵੱਡਾ ਸਵਾਲ ਹੈ ਕਿ ਇਸ ਘੱਲੂਘਾਰੇ ਨੂੰ ਵਾਪਰਨ ਤੋਂ ਬਾਅਦ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਮਾਲਵੇ ਤੇ ਦੁਆਬੇ ਤੇ ਮਾਝੇ ਦੇ ਲੋਕ ਸਨ, ਉਹਨਾਂ ਦਾ ਰਿਐਕਟ ਕਿਸ ਤਰੀਕੇ ਦਾ ਹੁੰਦਾ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਚੀਜ਼ ਦਾ ਰੋਸ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਤੇ ਉਸ ਵਕਤ ਦੇ ਚਸ਼ਮਦੀਦ ਗਵਾਹ ਮੇਰੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰਦਾਰ ਸ਼ਰਨਜੀਤ ਸਿੰਘ
ਤਾਂ ਉਹਨਾਂ ਦੇ ਕੋਲੋਂ तमाम ਸਾਰੀ ਜਾਣਕਾਰੀ ਵੀ ਲੈਣ ਦਾ ਯਤਨ ਕਰਾਂਗੇ। ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਤੁਸੀਂ ਉਸ ਵਕਤ ਦੇ ਚਸ਼ਮਦੀਦ ਰਹੇ ਹੋ ਜਦੋਂ ਸੰਗਤ ਸ੍ਰੀ ਦਰਬਾਰ ਸਾਹਿਬ ਨੂੰ ਜਾ ਰਹੀ ਸੀ, ਜਦੋਂ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਦੋਂ ਘੱਲੂਘਾਰਾ ਵਾਪਰਦਾ ਹੈ ਤੇ ਉਸ ਵਕਤ ਤੁਹਾਨੂੰ ਜਿਹੜੀ ਖਬਰ ਮਿਲਦੀ ਹੈ, ਕਦੋਂ ਮਿਲਦੀ ਹੈ, ਕਿਹੜੇ ਮਾਧਿਅਮ ਦੇ ਰਾਹੀਂ ਮਿਲਦੀ ਹੈ? ਵੇਖੋ ਜੀ, ਉਦੋਂ ਇਹ ਮੋਬਾਈਲ ਫੋਨ ਤੇ ਨਹੀਂ ਸੀ ਹੁੰਦੇ ਤੇ ਅਕਸਰ ਪਤਾ ਲੱਗ ਜਾਂਦਾ ਸੀ। ਘੇਰਾ ਪਾਇਦਾ ਤਾਂ ਸਾਨੂੰ ਪਤਾ ਸੀ ਵੀ ਘੇਰਾ ਪੈ ਗਿਆ ਜਦੋਂ 1 ਤਰੀਕ ਨੂੰ CRP ਦੀ ਗੋਲੀ ਚੱਲੀ ਆ, ਇੱਕ ਸਿੰਘ ਸ਼ਹੀਦ ਹੋ ਗਿਆ ਸੀ। ਸ਼ਾਇਦ ਉਹਦਾ ਉਹਨਾਂ ਨੇ ਸੰਸਕਾਰ ਵੀ ਉੱਥੇ ਲੰਗਰ ਹਾਲ ਦੇ ਸਾਹਮਣੇ ਕੀਤਾ ਸੀ ਉਦੋਂ ਸ਼ਾਮ ਨੂੰ। ਇਹ ਸਾਡੇ ਕੋਲ ਗੱਲਾਂ ਆ ਰਹੀਆਂ ਸੀ। ਤੇ ਫਿਰ ਜਦੋਂ ਇਹ 3 ਤਰੀਕ ਨੂੰ ਸ਼ੁਰੂ ਹੋਈ ਆ ਕਾਰਵਾਈ, 2 ਨੂੰ ਕੋਈ ਕਾਰਵਾਈ ਨਹੀਂ ਹੋਈ ਤੇ ਸਾਡੇ ਪਿੰਡ ਚੌਂਕੀ ਸਭਰਾ ਦੇ ਵਿੱਚ SHO ਪੱਟੀ ਆਇਆ। ਉਹਦੇ ਨਾਲ ਜਿਹੜਾ ਪੁਲਿਸ ਵਾਲਾ ਸੀ ਉਹ ਮੈਂਬਰ ਪੰਚਾਇਤ ਸਰਦਾਰ ਪਿਆਰਾ ਸਿੰਘ ਦੇ ਘਰੇ ਗਿਆ। ਉਹ ਕਹਿੰਦਾ ਵੀ SHO ਸਾਹਿਬ ਆਏ ਆ ਤੇ ਸਾਡੀ ਗੱਡੀ ਦਾ ਜਿਹੜਾ ਉਹ ਤੇਲ ਮੁੱਕ ਗਿਆ ਤੇ ਸਾਨੂੰ ਡੀਜ਼ਲ ਚਾਹੀਦਾ। ਤੇ ਇਤਲਾਹ ਮਿਲੀ ਆ ਕਿ ਮਾਲਵੇ ਦੇ ਸਿੰਘ ਜਿਹੜੇ ਆ ਉਹ ਵੀ ਹੀਰਾਂ ਘੱਤ ਕੇ ਦੇ ਦਰਬਾਰ ਸਾਹਿਬ ਨੂੰ ਆ ਰਹੇ ਆ। ਉਹਨਾਂ ਨੂੰ ਪਤਾ ਲੱਗ ਚੁੱਕਾ ਸੀਗਾ? ਹਾਂਜੀ, ਇਸੇ ਕਰਕੇ ਉਹ ਆਏ ਸੀ। ਉਹਨਾਂ ਨੇ ਸਾਨੂੰ ਇਹ ਗੱਲ ਕਹੀ ਤੇ ਮੈਂ ਕੁਦਰਤੀ ਉੱਥੇ ਬੈਠਾ ਸਾਂ। ਮੈਂ ਕਿਹਾ ਵੀ ਇਹ ਗੱਲ ਝੂਠੀ ਤਾਂ ਨਹੀਂ ਹੋ ਸਕਦੀ। ਮੈਂ ਇੱਕ ਸਰਦਾਰ ਨਿਰਮਲ ਸਿੰਘ ਮੇਰੇ ਨਾਲ ਸੀ, ਆਪਣਾ ਗਿਆਨੀ ਹਰਭਜਨ ਸਿੰਘ ਦਾ ਭਰਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਗੱਲ ਝੂਠੀ ਨਹੀਂ ਤੇ ਆਪਾਂ ਨੂੰ ਪਤਾ ਲੈਣਾ ਚਾਹੀਦਾ। ਅਸੀਂ ਜਦੋਂ ਦਰਿਆ 'ਤੇ ਗਏ ਤੇ 4-4 6-6 10 ਬੰਦਿਆਂ ਦੇ ਟੋਲੇ ਜਿਹੜੇ ਆ ਉਹ ਪੈਦਲ ਖੇਤਾਂ ਦੇ ਵਿੱਚ ਦੀ ਦਰਿਆ ਪਾਰ ਕਰਕੇ ਇੱਧਰ ਦਰਬਾਰ ਸਾਹਿਬ ਵੱਲ ਜਿਹੜੇ ਉਹ ਆ ਰਹੇ ਸੀ। ਤੇ ਸ਼ਾਮ ਦਾ ਟਾਈਮ ਸੀ। ਅਸੀਂ ਉੱਥੇ ਚਾਹ ਦਾ ਪ੍ਰਬੰਧ ਕੀਤਾ। ਹਰੀਕੇ ਹੈਡ ਤੇ? ਨਹੀਂ ਜੀ, ਇਹ ਪਿੰਡ ਸਭਰਾ ਦੇ ਮੰਡ ਦੇ ਵਿੱਚੋਂ ਲੋਕ ਲੰਘ ਰਹੇ ਸੀ ਜਿਹੜੇ ਪੈਦਲ ਖੇਤਾਂ ਵਿੱਚ? ਹਾਂ, ਪੈਦਲ ਖੇਤਾਂ ਦੇ ਵਿੱਚ ਆ ਰਹੇ ਸੀ। ਤੇ ਉਹਨਾਂ ਕੋਲੇ ਰਵਾਇਤੀ ਹਥਿਆਰ ਸੀ, ਖਾਲੀ ਆਪਣੇ ਕਿਰਪਾਨਾਂ ਵਗੈਰਾ ਵੱਡੀਆਂ, ਹੋਰ ਨਹੀਂ ਸੀ ਕੋਈ ਚੀਜ਼। ਤੇ ਸੰਦ ਤੇ ਹੈਗਾ ਹੀ ਕੋਈ ਨਹੀਂ ਸੀ ਨਾ ਉਹਨਾਂ ਕੋਲੇ, ਉਹ ਪੈਦਲ ਸੀ ਸਾਰੇ। ਤੇ ਹਰੀਕਿਆਂ ਦੇ ਹੈਡ ਤੋਂ ਤੇ ਤਕਰੀਬਨ ਇਹ 5-6 ਕਿਲੋਮੀਟਰ ਉਰੇ ਦੀ ਗੱਲ ਆ, ਪਿੰਡ ਸਭਰਾ ਦੇ ਸਾਹਮਣੇ ਲੰਘ ਰਹੀ ਸੀ। ਅਸੀਂ ਉੱਥੇ ਚਾਹ ਦਾ ਇੰਤਜ਼ਾਮ ਕੀਤਾ ਤੇ ਰਾਤ ਭਰ ਚੱਲਦਾ ਰਿਹਾ। ਤੇ ਸਵੇਰੇ ਸਭਰਾ ਪਿੰਡ ਦੇ ਵਾਸੀਆਂ ਨੇ ਉਪਰਾਲਾ ਕਰਕੇ ਸਰਦਾਰ ਜੈਮਲ ਸਿੰਘ ਕਵੀਸ਼ਰ ਦੇ ਬੈਗ ਦੇ ਲਾਗੇ ਗੁਰੂ ਕਾ ਲੰਗਰ ਤਿਆਰ ਕਰ ਦਿੱਤਾ। ਤੇ ਮੁੜ ਕੇ ਅਸੀਂ ਵੀ ਇੱਥੇ ਆ ਗਏ। ਇੱਥੇ ਅਸੀਂ 2 ਦਿਨ ਲੰਗਰ ਦੀ ਸੇਵਾ ਕੀਤੀ ਤੇ ਫਿਰ ਸਾਡਾ ਵੀ ਜਥਾ ਸਭਰਾਵਾਂ ਦਾ ਦਰਬਾਰ ਸਾਹਿਬ ਨੂੰ ਜਾਣ ਲਈ ਤੁਰ ਪਿਆ। ਬਾਕੀ ਸਿੰਘ ਜਿਹੜੇ ਲੋਕ ਮਾਲਵੇ ਤੋਂ ਦਰਬਾਰ ਸਾਹਿਬ ਦੇ ਵੱਲ ਨੂੰ ਉਸ ਵਕਤ ਜਾ ਰਹੇ ਸੀ, ਤੁਹਾਡੇ ਵੱਲੋਂ ਲੰਗਰ ਲਗਾਇਆ ਜਾਂਦਾ ਉਹਨਾਂ ਵਾਸਤੇ, ਤੇ ਉਹ ਲੰਗਰ ਛਕਦੇ ਸੀ ਤੁਹਾਡੇ ਕੋਲੋਂ ਜੀ? ਕਿਸੇ ਦੇ ਨਾਲ ਵਾਰਤਾਲਾਪ ਵੀ ਸਾਂਝਾ ਹੋਇਆ? ਕਿਸੇ ਦਾ ਉਹਨਾਂ ਦੇ ਮਨਾਂ ਦੇ ਵਿੱਚ ਰੋਹ ਕਿਸ ਤਰੀਕੇ ਦਾ ਨਜ਼ਰ ਆ ਰਿਹਾ ਸੀ? ਨਹੀਂ ਜੀ, ਵੇਖੋ ਉਹ ਇੱਕੋ ਹੀ ਗੱਲ ਸੀ ਸਾਰਿਆਂ ਦੀ, ਸਾਡੀ ਤੇ ਉਹਨਾਂ ਦੀ, ਕਿ ਵੀ ਇਹ ਇੰਦਰਾ ਪਾਪਨ ਨੇ ਜਿਹੜਾ ਅਟੈਕ ਕਰਵਾਇਆ ਬਹੁਤ ਮਾੜਾ ਕੀਤਾ ਤੇ ਆਪਾਂ ਨੂੰ ਕੁਝ ਨਾ ਕੁਝ ਹਮਲਾ ਮਾਰਨਾ ਚਾਹੀਦਾ। ਪਰ ਇੱਥੇ ਮੈਂ ਇੱਕ ਹੋਰ ਗੱਲ ਵੀ ਤੁਹਾਨੂੰ ਦੱਸ ਦਿਆਂ ਕਿ ਮੇਰੀ ਤਾਂ ਉਮਰ ਉਦੋਂ ਛੋਟੀ ਸੀ, ਪਰ ਕੌਮ ਨੂੰ ਸੇਧ ਦੇਣ ਵਾਲੇ ਵੀ ਬੰਦੇ ਉਦੋਂ ਨਜ਼ਰ ਨਹੀਂ ਆਏ, ਕਿਉਂਕਿ ਅਸੀਂ ਇਹ ਗੱਲ ਸਮਝ ਹੀ ਨਹੀਂ ਸਕੇ ਕਿ ਇਹ ਦਰਬਾਰ ਸਾਹਿਬ ਦੇ ਵਿੱਚ ਇੰਨਾ ਮਿਲਟਰੀ ਨੇ ਜਦੋਂ ਅੰਮ੍ਰਿਤਸਰ ਨੂੰ ਘੇਰਾ ਪਾਇਆ ਤੇ ਅਸੀਂ ਕੀ ਕਰ ਸਕਦੇ ਹਾਂ ਸਵਾਏ ਜਾਂ ਸ਼ਹੀਦੀ ਪਾਉਣ ਤੋਂ ਜਾਂ ਤਸ਼ੱਦਦ ਫੌਜ ਕਰਦੀ ਸੀ ਉਹਦੇ ਤੋਂ। ਤੇ ਫਿਰ ਇਸ ਕਰਕੇ ਸਾਡੇ ਪਿੰਡੋਂ ਵੀ ਜਥਾ ਗਿਆ। ਇਹ ਗੁਰੂ ਕਾ ਲੰਗਰ ਇਹ ਚਲਾਉਂਦੇ ਰਹੇ ਪਿੰਡ ਵਾਲੇ ਮਗਰੋਂ। ਤੇ ਅਸੀਂ ਪਿੰਡ ਸਖੀਰੇ ਜਦੋਂ ਪਹੁੰਚੇ ਆ ਕਿਰਤੋਵਾਲ ਤੋਂ ਅਸੀਂ ਜਦੋਂ ਪਾਰ ਹੋਏ ਤੇ ਉੱਥੇ ਗਾੜੀ ਟਰਾਲੀਆਂ ਲੱਗੀਆਂ ਸੀ ਵੀਰਾਂ ਦੀਆਂ। ਉਹ ਮਤਲਬ ਇੱਥੋਂ ਪਰਿੰਗੜੀ ਪਨਗੋਟਾ ਨਗਾ ਕੇ ਤੇ ਗਾਂਹ ਤੱਕ ਕੱਚੀਆਂ ਪਈਆਂ ਤੇ ਤਾਰ ਦਿੰਦੇ ਸੀ। ਇੰਨਾ ਕੁ ਸਫ਼ਰ
ਇਸ ਤਰ੍ਹਾਂ ਹੋ ਜਾਂਦਾ ਸੀ, ਮੁੜ ਕੇ ਲੋਕ ਤੁਰੇ ਜਾਂਦੇ ਸੀ। ਫਿਰ ਉੱਥੇ ਜਿਹੜਾ ਜਦੋਂ ਪੁੱਛਿਆ ਤੇ ਗਾੜੀਆਂ 2 ਸਿੰਘ ਆਏ, ਇੱਕ ਦੀ ਜਿਹੜੀ ਆ ਉਹ ਬਾਂਹ ਇਸ ਤਰ੍ਹਾਂ ਗਲ 'ਚ ਪਾਈ ਹੋਈ ਸੀ ਐਂ ਬੰਨ੍ਹ ਕੇ, ਅਤੇ ਉਹਨਾਂ ਸਾਨੂੰ ਦੱਸਿਆ ਵੀ ਵੀਰ ਉੱਥੇ ਫੌਜ ਨੇ ਸਭ ਕੁਝ ਸੀਲ ਕੀਤਾ ਆ ਅਤੇ ਤਸ਼ੱਦਦ ਕਰਕੇ ਇਹਦੇ ਬੰਦੇ ਨੂੰ ਉਹ ਮੋੜ ਕਰਦੇ ਆ, ਇਸ ਕਰਕੇ ਹੁਣ ਤੁਸੀਂ ਗਾਂਹ ਨਹੀਂ ਜਾ ਸਕਦੇ। ਫਿਰ ਅਸੀਂ ਉੱਥੋਂ ਵਾਪਸ ਆ ਗਏ ਅਤੇ ਇਹ ਜਿਹੜਾ ਸਮਾਂ ਸੀ, ਇਹ ਦਰਬਾਰ ਸਾਹਿਬ ਇਕੱਲੇ 'ਤੇ ਅਟੈਕ ਨਹੀਂ ਸੀ ਹੋਇਆ, ਉਹਦੇ ਨਾਲ 35 ਹੋਰ ਗੁਰਦੁਆਰੇ ਪੰਜਾਬ ਦੇ ਉਹਨਾਂ ਦੇ ਵੀ ਨਾਲ ਹੀ ਕਾਰਵਾਈ ਹੋਈ ਸੀ। ਜਿਹੜੇ 35 ਹੋਰ ਗੁਰਧਾਮਾਂ ਤੇ ਉਸ ਵਕਤ ਦੀ ਹਕੂਮਤ ਦੇ ਵੱਲੋਂ ਅਟੈਕ ਕੀਤਾ ਗਿਆ, ਉਹਨਾਂ ਗੁਰਧਾਮਾਂ ਨੂੰ ਟਾਰਗੇਟ ਕਰਨ ਦਾ ਕਾਰਨ ਕੀ ਸੀ? ਨਹੀਂ ਜੀ, ਉਹਨਾਂ ਗੁਰਦੁਆਰਿਆਂ ਦੇ ਵਿੱਚ ਇਮਾਰਤ ਨੂੰ ਨਹੀਂ ਕੁਝ ਹੋਇਆ, ਲੇਕਿਨ ਅੰਦਰ ਜਿਹੜੇ ਸ਼ਰਧਾਲੂ ਜਾਂ ਕੋਈ ਸੇਵਾਦਾਰ ਸੀ ਉਹ ਕਈ ਜਗ੍ਹਾ ਸ਼ਹੀਦ ਹੋਏ, ਕਈ ਜਗ੍ਹਾ ਸ਼ਹੀਦ ਹੋਏ ਤੇ ਔਰ ਕਈਆਂ ਨੂੰ ਫੜ ਕੇ ਇਹਨਾਂ ਨੇ ਜੇਲ੍ਹ 'ਚ ਵੀ ਦਿੱਤਾ। ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ? ਬਸ ਜੀ, ਉਹ ਇੱਕ ਨੀਤੀ ਸੀ ਗੌਰਮੈਂਟ ਦੀ ਵੀ ਇਹ ਸਬਕ ਸਿਖਾਉਣਾ, ਇਹਨੂੰ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਇਹ ਸਾਰੀ ਕਾਰਵਾਈ ਕੀਤੀ ਗਈ। ਕੁਝ ਲੋਕਾਂ ਦੇ ਵੱਲੋਂ ਤੇ ਸਵਾਲ ਇਹ ਵੀ ਕੀਤੇ ਜਾਂਦੇ ਨਾ ਕਿ ਹਕੂਮਤ ਦੇ ਵੱਲੋਂ ਦਰਬਾਰ ਸਾਹਿਬ ਤੇ ਅਟੈਕ ਇਸ ਕਰਕੇ ਕੀਤਾ ਜਾਂਦਾ ਕਿ ਉੱਥੇ ਖਾੜਕੂ ਸਿੰਘ ਸੀ, ਜੁਝਾਰੂ ਸਿੰਘ ਸੀ, ਸੰਤ ਭਿੰਡਰਾਂ ਵਾਲੇ ਸੀ, ਪਰ ਜਿਹੜੇ ਹੋਰ 35 ਗੁਰਧਾਮਾਂ ਤੇ ਸੰਗਤਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਫਿਰ ਉੱਥੇ ਤੇ ਸੰਤ ਭਿੰਡਰਾਂ ਵਾਲੇ ਨਹੀਂ ਸੀ? ਵੇਖੋ ਜੀ, ਸਾਨੂੰ ਉਦੋਂ ਤੇ ਇਸ ਗੱਲ ਦਾ ਪਤਾ ਨਹੀਂ, ਹੁਣ ਤੇ ਦੁਨੀਆ ਦੇ ਜਗ ਜ਼ਾਹਰ ਗੱਲ ਹੋ ਗਈ ਆ ਕਿ ਇੰਦਰਾ ਨੇ ਅਟੈਕ ਤੇ ਕੀਤਾ, ਪਰ ਇੰਦਰਾ ਨੂੰ ਅਟੈਕ ਕਰਨ ਲਈ ਮਜਬੂਰ ਕੀਤਾ ਸਾਡੇ ਅਕਾਲੀ ਦਲ ਦੇ ਲੀਡਰਾਂ ਨੇ। ਬਹੁਤ ਚਿੱਠੀਆਂ ਲਿਖੀਆਂ ਉਹਨਾਂ ਨੂੰ, ਜਿਹਦੇ ਸਬੂਤ ਹੁਣ ਸਾਹਮਣੇ ਆ ਗਏ ਆ। ਕੌਣ ਸੀ ਲੀਡਰ ਉਹ? ਵੇਖੋ ਜੀ, ਉਹਦੇ ਵਿੱਚ ਤੁਸੀਂ ਜਿਹੜੀਆਂ ਚਿੱਠੀਆਂ ਸਰਦਾਰ ਬਾਜ ਸਿੰਘ ਨੇ ਕਿ ਇੰਟਰਵਿਊ ਦਿੱਤੀ, ਜਿਹੜਾ ਗਿਆਨੀ ਜੈਲ ਸਿੰਘ ਜਦੋਂ ਆਇਆ ਉੱਥੇ ਡਿਊਟੀ 'ਤੇ ਤਾਇਨਾਤ ਸੀ, ਬਈ ਇੱਕ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਕਟੌੜਾ ਸਾਹਿਬ, 2 ਨੇਤਾ ਜਿਨ੍ਹਾਂ ਦੀਆਂ ਚਿੱਠੀਆਂ ਨਹੀਂ ਉੱਥੇ ਗਈਆਂ, ਬਾਕੀ ਸਾਰਿਆਂ ਦੀਆਂ ਹੀ ਗਈਆਂ। ਸੰਤਾਂ ਤੋਂ ਪ੍ਰੋਬਲਮ ਸੀ ਇਹਨਾਂ ਨੂੰ ਕੋਈ? ਵੇਖੋ ਜੀ, ਇਹ ਪਾਪੀ ਲੋਕ ਆ, ਇਹ ਗੁਰੂ ਘਰ ਦੀ ਗੋਲਕ ਖਾਣ ਵਾਲੇ ਆ, ਇਹ ਸੱਚੇ ਸੁੱਚੇ ਬੰਦੇ ਨੂੰ ਕਿਵੇਂ ਵੇਖ ਕੇ ਰਾਜੀ ਹੁੰਦੇ? ਫਿਰ ਬੀਜੇਪੀ ਨਾਲ ਸੀ ਅਟੈਕ ਕਰਾਉਣ 'ਚ। ਇਹਦਾ ਵੱਡਾ ਸਬੂਤ ਆ ਵੀ ਅਡਵਾਨੀ ਨੇ ਆਪਦੀ ਕਿਤਾਬ ਦੇ ਵਿੱਚ ਮਾਈ ਲਾਈਫ ਐਂਡ ਮਾਈ ਕੰਟਰੀ ਇਸ ਤਰ੍ਹਾਂ ਦੀ ਕਿਤਾਬ ਆ, ਉਹਦੇ ਵਿੱਚ ਉਹਨੇ ਲਿਖ ਦਿੱਤਾ ਕਿ ਇੰਦਰਾ ਅਟੈਕ ਨਹੀਂ ਸੀ ਕਰਦੀ, ਅਸੀਂ ਉਹਨੂੰ ਮਜਬੂਰ ਕੀਤਾ ਅਟੈਕ ਕਰਨ ਲਈ। ਇਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਅਟੈਕ ਕਰਨਾ, ਸੰਤ ਜਰਨੈਲ ਸਿੰਘ ਨੂੰ ਤਾਂ ਬਾਹਰ ਕੱਢਣ ਦੇ ਹੋਰ ਵੀ ਤਰੀਕੇ ਬਹੁਤ ਸੀ। ਉੱਥੇ ਲਾਈਟ ਬੰਦ ਕੀਤੀ ਜਾ ਸਕਦੀ ਸੀ, ਪਾਣੀ ਬੰਦ ਕੀਤਾ ਜਾ ਸਕਦਾ ਸੀ, ਰਾਸ਼ਨ ਬੰਦ ਕੀਤਾ ਜਾ ਸਕਦਾ ਸੀ। ਬਾਕੀ ਸੰਤ ਜਰਨੈਲ ਸਿੰਘ ਜਿਹੜੇ ਸੀ, ਉਹ ਜਿਹੜੇ ਸੀ ਪਹਿਲਾਂ ਉਹਨਾਂ ਉੱਤੇ ਇੱਕ ਕੇਸ ਪਿਆ ਅਤੇ ਉਸ ਕੇਸ ਦੇ ਵਿੱਚ ਉਹਨਾਂ ਦੇ ਵਾਰੰਟੀ ਸ਼ੁਰੂ ਹੋਏ ਅਤੇ ਸੰਤ ਜਰਨੈਲ ਸਿੰਘ ਨੇ ਟਾਈਮ ਦੇ ਦਿੱਤਾ ਕਿ ਇਸ ਤਰੀਕ ਇੰਨੇ ਵਜੇ ਮਹਿਤਾ ਚੌਕ ਤੋਂ ਮੈਂ ਗ੍ਰਿਫਤਾਰੀ ਦਊਂਗਾ। ਉਹਨਾਂ ਗ੍ਰਿਫਤਾਰੀ ਦਿੱਤੀ, ਜੇਲ੍ਹ 'ਚ ਰਹੇ, ਬਾਕੀ ਫਿਰ ਉਹ ਫਿਰੋਜ਼ਪੁਰ ਜੇਲ੍ਹ 'ਚ। ਫਿਰ ਬਾਕੀ ਜਦੋਂ ਉਹ ਨਹੀਂ ਦੋਸ਼ ਉਹਨਾਂ ਦਾ ਕੋਈ ਸਾਬਤ ਹੋਇਆ, ਕੋਈ ਦੋਸ਼ ਉਹਨਾਂ ਕੀਤਾ ਹੀ ਨਹੀਂ ਸੀ, ਉਹ ਬਾਅਦ 'ਚ ਬਰੀ ਹੋਏ। ਅਤੇ ਕੀ ਹੁਣ ਇਹ ਕੰਮ ਨਹੀਂ ਸੀ ਕੀਤਾ ਜਾ ਸਕਦਾ? ਨਹੀਂ, ਹੁਣ ਇਹ ਨੀਤੀ ਸੀ ਕਿ ਸਿੱਖ ਕੌਮ ਨੂੰ ਦਬਾਉਣਾ ਵਾ। ਕੁਝ ਅਕਾਲ ਪੁਰਖ ਦਾ ਵੀ ਕੋਈ ਰੰਗ ਆ ਕਿ ਸਾਡੀ ਕੌਮ 'ਤੇ 30-35 ਸਾਲ ਬਾਅਦ ਤਸ਼ੱਦਦ ਹੋਣਾ ਹੀ ਹੋਣਾ ਵਾ। ਮੌਜੂਦਾ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਰਾਹੀਂ ਕੁਝ ਉਸ ਵਕਤ ਦੇ ਲੀਡਰਾਂ ਦੀਆਂ ਜਿਹੜੇ ਅੱਜ ਕੱਲ੍ਹ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਫੋਟੋਆਂ ਵੀ ਵਾਇਰਲ ਹੁੰਦੀਆਂ ਨੇ ਕਿ ਉਹ ਉਸੇ ਸਮੇਂ ਦੇ ਦਰਮਿਆਨ ਦੀਆਂ, ਜਦੋਂ ਵਿਰਸਾ ਸਿੰਘ ਵਲਟੋਹਾ, ਹਰਮਿੰਦਰ ਸਿੰਘ ਗਿੱਲ ਬਾਹਾਂ ਖੜੀਆਂ ਕਰਕੇ ਨਿਕਲਦੇ ਆ, ਉਹ ਫੋਟੋਆਂ ਸਹੀ ਹੈ ਜੀ? ਵੇਖੋ ਜੀ, ਮੈਂ ਤਾਂ ਉਹਨਾਂ ਨੂੰ ਸਹੀ ਮੰਨਦਾ, ਕਿਉਂਕਿ ਉਦੋਂ ਬੜਾ ਕੁਝ ਹੋਇਆ ਔਰ ਜਿਹੜੇ ਉੱਥੇ ਹਜ਼ਾਰਾਂ ਸ਼ਰਧਾਲੂ ਮਾਰੇ ਗਏ ਤੇ ਸੰਤ ਜਰਨੈਲ ਸਿੰਘ ਦੇ ਆਪ ਤੇ ਨਾਲ ਹੀ ਉਹਨਾਂ ਦੇ ਸਾਥੀ ਸ਼ਹੀਦ ਹੋ ਗਏ, ਇਹ ਸ਼ਹੀਦ ਕਿਉਂ ਨਹੀਂ ਹੋਏ? ਇਹ ਜਿਹੜੀ ਜੁੰਡਲੀ ਆ ਆਪਣੇ
ਉਹਨਾਂ ਨੂੰ ਇਹ ਕਾਗਜ਼ਾਂ ਦੇ ਵਿੱਚ ਕਹਿਦਾ ਜੀ ਆ ਵੀ ਨੇਤਾ ਫੜ ਲਿਆ, ਨੇਤਾ ਆ ਵੀ ਫੜ ਲਿਆ। ਮੈਂ ਇਹਨਾਂ ਦੋ ਬਾਰੇ ਤਾਂ ਨਹੀਂ ਕਹਿੰਦਾ ਵੀ ਇਹ ਜੇਲ੍ਹ 'ਚ ਨਹੀਂ ਰਹੇ, ਇਹ ਤਾਂ ਜੇਲ੍ਹ 'ਚ ਰਹੇ ਆ। ਬਾਕੀ ਜਿਹੜੇ ਵੱਡੇ ਨੇਤਾ ਸੀ ਨਾ ਬਾਦਲ ਵਰਗੇ, ਉਹ ਤਾਂ ਰੈਸਟ ਹਾਊਸ 'ਚ ਰਹਿੰਦੇ ਸੀ। ਆ ਇਹਨਾਂ ਨੂੰ ਇੱਥੇ ਕੈਦ ਕੀਤਾ ਹੋਇਆ ਤੇ 12-12 14-14 ਉਹਨਾਂ ਦੀ ਸੇਵਾ ਲਈ ਬੰਦੇ ਹੁੰਦੇ ਸੀ। ਇੱਕ ਇਹ ਕੈਦ ਨਹੀਂ ਕਹੀ ਜਾ ਸਕਦੀ, ਕਿਉਂਕਿ ਦਰਬਾਰ ਸਾਹਿਬ ਇਹਦੇ ਤੇ ਅਟੈਕ ਇਹਨਾਂ ਦੀ ਮਰਜ਼ੀ ਨਾਲ ਹੋਇਆ। ਇਹਨਾਂ ਕਰਵਾਇਆ ਵਾ, ਮਰਜ਼ੀ ਨਾਲ ਨਹੀਂ, ਇਹਨਾਂ ਕਰਵਾਇਆ ਵਾ ਕਿ ਵੀ ਜ਼ਰੂਰੀ ਆ। ਜਿਹੜੇ ਮਾਲਵੇ ਦੇ ਲੋਕ ਹੈ, ਦੁਆਬੇ ਦੇ ਵਿੱਚੋਂ ਜਾਂ ਮਾਲਵੇ ਦੇ ਵਿੱਚੋਂ ਲੋਕ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੋਣ ਦੇ ਰੋਸ ਵਜੋਂ ਘਰਾਂ ਤੋਂ ਚੱਲਦੇ ਨੇ, ਤਾਂ ਉਹ ਲਗਾਤਾਰ ਦਰਬਾਰ ਸਾਹਿਬ ਵੱਲੋਂ ਵਾਧੇ ਤੇ ਰਸਤੇ ਦੇ ਵਿੱਚੋਂ ਇਹ ਵੀ ਕਿਹਾ ਜਾਂਦਾ ਕਿ ਆਰਮੀ ਦੇ ਵੱਲੋਂ, ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾਂਦਾ ਹੈ ਕਿ ਕਿਸੇ ਜਥੇ ਦੀ ਪ੍ਰਸ਼ਾਸਨ ਦੇ ਨਾਲ, CRPF ਦੇ ਨਾਲ ਕਿਸੇ ਤਰੀਕੇ ਦੀ ਕੋਈ ਝੜਪ ਵੀ ਹੁੰਦੀ ਹੈ ਉੱਥੇ? ਵੇਖੋ ਜੀ, ਮੈਂ ਉਸ ਟਾਈਮ ਅੱਖਾਂ ਨਾਲ ਨਹੀਂ ਵੇਖਿਆ, ਲੇਕਿਨ ਸਾਡੇ ਮਾਲਵੇ ਦੇ ਕੋਈ ਸੰਤ ਸੀ, ਉਹ ਘੋੜੀ ਤੇ ਸੀ ਤੇ 5000 ਬੰਦਾ ਉਹਨਾਂ ਦੇ ਨਾਲ ਪੈਦਲ ਸੀ। ਉਹਨਾਂ ਜਦੋਂ ਗਏ ਤੇ ਸਾਡੇ ਸਭਰਾ ਨਗਰ ਦੇ ਵਿੱਚੋਂ ਵੀ ਦੋ ਬੰਦਿਆਂ ਦਾ ਮੈਨੂੰ ਪਤਾ, ਜਥੇਦਾਰ ਬਹਾਲ ਸਿੰਘ ਨੰਬਰਦਾਰ ਤੇ ਸਰਦਾਰ ਵੀਰ ਸਿੰਘ ਮਾਨੇਕਾ, ਇਹ ਦੋਵੇਂ ਵੀ ਉਸ ਜਥੇ ਦੇ ਵਿੱਚ ਗਏ ਔਰ ਇਹਨਾਂ ਨੂੰ ਘੇਰਾ ਪਾ ਕੇ ਇਹਨਾਂ ਦੇ ਹਥਿਆਰ ਜਿਹੜੇ ਇਹਨਾਂ ਤੋਂ ਲੈ ਲਏ ਗਏ ਤੇ ਇਹਨਾਂ ਨੂੰ ਫਿਰ ਉੱਥੋਂ ਵਾਪਸ ਕਰ ਦਿੱਤਾ। ਇਹ ਸਾਡੇ ਦੋ ਸਿੰਘ ਸਭਰਾਵਾਂ ਦੇ ਵੀ ਉਸ ਜਥੇ ਨਾਲ ਲੰਘੇ। ਇਹ ਜਥਾ ਸਿੱਧਾ ਦਰਿਆ ਲੰਘ ਕੇ ਸਾਡੇ ਪਿੰਡ ਦੇ ਲਾਗੋਂ ਦੀ ਗਿਆ ਸੀ ਤੇ ਜਿੱਥੋਂ ਦਾ ਮੈਂ ਜ਼ਿਕਰ ਕੀਤਾ ਤੁਹਾਨੂੰ ਵੀ ਇਹ ਉਸ ਰਾਹ ਦੇ ਉੱਤੇ ਲੰਗਰ ਲੱਗਾ ਸੀ ਤੇ ਸਾਡੇ ਸਿੰਘਾਂ ਦੇ ਵੀ ਉਹ ਹਥਿਆਰ ਉਹਨਾਂ ਨੇ ਖੋਲੇ, ਰਵਾਇਤੀ ਕਿਰਪਾਨਾਂ ਸੀ, ਉਹ ਖੋਲੀਆਂ। ਜੇ ਮੈਂ ਤੁਹਾਡੇ ਨਜ਼ਰੀਏ ਤੋਂ ਜਾਣਨਾ ਚਾਹਾਂ ਕਿ ਉਸ ਵਕਤ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਨ ਨੂੰ ਲੈ ਕੇ ਕੇਵਲ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ, ਕਿ ਅਟੈਕ ਕਰਨ ਦੇ ਵਿੱਚ ਕੱਲੀ ਇੰਦਰਾ ਗਾਂਧੀ ਨੂੰ ਦੋਸ਼ੀ ਮੰਨਦੇ ਹੋ ਜਾਂ ਹੋਰ ਵੀ ਤਰ੍ਹਾਂ ਦੋਸ਼ੀ ਨੇ ਉਹਨਾਂ ਦੇ ਵਿੱਚ? ਨਹੀਂ ਜੀ, ਮੈਂ ਤੇ ਸਭ ਤੋਂ ਜ਼ਿਆਦਾ ਦੋਸ਼ੀ ਮੰਨਦਾ ਵਾਂ ਅਕਾਲੀ ਦਲ ਬਾਦਲ ਨੂੰ, ਉਹਦੇ ਤੋਂ ਬਾਅਦ BJP ਨੂੰ, ਤੇ ਤੀਜੇ ਨੰਬਰ ਤੇ ਫਿਰ ਉਹਦੇ ਹੁਕਮ ਨਾਲ ਕੰਮ ਹੋਇਆ। ਦੋਸ਼ੀ ਤੇ ਉਹ ਹੈਗੀ ਆ, ਇਹ ਬਰੀ ਤੇ ਨਹੀਂ ਨਾ ਹੋ ਸਕਦੀ। ਆਰਡਰ ਤੇ ਉਹਦਾ ਹੀ ਚੱਲੇ, ਕਿਉਂਕਿ ਇਹਨਾਂ ਕੋਲ ਪਾਵਰ ਨਹੀਂ ਸੀ ਉਹ। ਪਰ ਇਹਨਾਂ ਨੇ ਵਾਰ-ਵਾਰ ਚਿੱਠੀਆਂ ਲਿਖ ਕੇ ਮਜਬੂਰ ਕਰ ਦਿੱਤਾ ਇੰਦਰਾ ਨੂੰ ਕਿ ਤੈਨੂੰ ਇਹ ਜੇ ਸੰਤ ਜਰਨੈਲ ਸਿੰਘ ਜੀਂਦੇ ਰਹਿੰਦੇ ਆ ਤੇ ਸਾਰਾ ਪੰਜਾਬ ਉਹਨਾਂ ਦੇ ਮਗਰ ਸੀ। ਮੈਂ ਤੁਹਾਨੂੰ ਨਿੱਕੀ ਜਿਹੀ ਘਟਨਾ ਦੱਸ ਦਿੰਦਾ, ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਜਦੋਂ ਟੂਕ ਮਾਤਰ ਮੈਂ ਦੱਸ ਦਿੰਦਾ, ਜਦੋਂ ਇਹ ਪੰਜਾਬ ਦੇ ਵਿੱਚ ਸੰਤਾਪ ਸ਼ੁਰੂ ਹੋਇਆ ਨਾ 1978 ਦੇ ਵਿੱਚ, ਤੇ ਨਰਕਧਾਰੀਆਂ ਨੇ 13 ਸਿੰਘ ਸ਼ਹੀਦ ਕਰਤੇ ਅੰਮ੍ਰਿਤਸਰ ਤੇ ਕੁਝ ਫੱਟੜ ਕਰਤੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਉਹਨੇ ਉਹਨਾਂ ਨੂੰ ਵਾਲ ਨਹੀਂ ਉਹਨਾਂ ਦਾ ਵਿੰਗਾ ਹੋਣ ਦਿੱਤਾ ਤੇ ਉਹਨਾਂ ਨੂੰ ਸਖਤ ਬਾਹਰ ਕੱਢ ਦਿੱਤਾ। ਕੇਸ ਜਿਹੜਾ ਹਿੰਦੁਸਤਾਨ ਦਾ ਸੰਵਿਧਾਨ ਇਹ ਕਹਿੰਦਾ ਕਿ ਜਿੱਥੇ ਘਟਨਾ ਘਟਦੀ ਆ ਉੱਥੇ ਹੀ ਕੇਸ ਚੱਲਦਾ ਵਾ, ਪਰ ਇਹ ਪਹਿਲਾ ਕੇਸ ਸੀ ਕਿ ਪੰਜਾਬ ਤੋਂ ਚੁੱਕ ਕੇ ਹਰਿਆਣੇ 'ਚ ਚੱਲਿਆ। ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਰਤਾ ਧਰਤਾ ਦੇ ਹੋਣ ਦੇ ਨਾਤੇ, ਜਿਸ ਦਾ ਜੀਵਨ ਸਿੰਘ ਉਮਰਾ ਨੰਗਲ, ਉਹਨਾਂ ਨੇ ਨਰਕਧਾਰੀਆਂ ਦੇ ਹੱਕਾਂ 'ਚ ਗਵਾਹੀਆਂ ਦੇ ਦੇ ਕੇ ਤੇ ਸਾਰੇ ਜਿਹੜੇ ਉਹ ਬਰੀ ਕਰਤੇ। ਜਦੋਂ ਸਰਕਾਰ ਦੇ ਉੱਤੋਂ ਵਿਸ਼ਵਾਸ ਉੱਠ ਗਿਆ ਕਿ ਸਾਨੂੰ ਨਿਆਂ ਨਹੀਂ ਮਿਲਣਾ, ਕੁਝ ਜਸ਼ੀਲੇ ਸਿੰਘਾਂ ਨੇ ਕੁਝ ਨਰਕਧਾਰੀ ਸੋਧੇ। ਉਹਦੇ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਨੂੰ ਇਹ ਛੁੱਟੀ ਦੇ ਦਿੱਤੀ ਵੀ ਇਹ ਜਿਹੜੇ ਜਸ਼ੀਲੇ ਸਿੰਘ ਆ ਇਹਨਾਂ ਨੂੰ ਇਨਕਾਊਂਟਰ ਇਹਨਾਂ ਦਾ ਕੀਤਾ ਜਾਵੇ। ਪੁਲਿਸ ਵਾਲਿਆਂ ਨੇ ਉਹਨਾਂ ਦੇ ਇਨਕਾਊਂਟਰ ਕੀਤੇ। ਸਭ ਤੋਂ ਪਹਿਲਾਂ ਜਿਹੜਾ ਝੂਠਾ ਪੁਲਿਸ ਮੁਕਾਬਲਾ ਉਹ ਭਾਈ ਕੁਲਵੰਤ ਸਿੰਘ ਨਾਗੋਕੇ ਦਾ ਹੋਇਆ ਵਾ, ਜਿਹਦੇ ਜੀਂਦੇ ਦੀਆਂ ਅੱਖਾਂ ਕੱਢੀਆਂ ਗਈਆਂ, ਜੀਂਦੇ ਦੇ ਨਹੁੰ ਕੱਢੇ ਗਏ ਤੇ ਬਾਅਦ ਚ ਰੁੱਖ ਨਾ ਮੰਨ ਕੇ ਉਹਨੂੰ ਸ਼ਹੀਦ ਕਰ ਦਿੱਤਾ। ਕਿਹੜੀ ਸਰਕਾਰ ਦੇ ਵੇਲੇ ਹੋਇਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ। ਤੇ ਬਾਦਲ ਸਾਹਿਬ ਫਿਰ ਆਪਣੇ ਆਪ ਨੂੰ ਪੰਥ ਦੀ ਸਰਕਾਰ ਕਹਿੰਦੇ ਕਿਵੇਂ ਨੇ? ਇਹ ਨਹੀਂ ਜੀ, ਬੰਦ ਜੀ ਇਹਨਾਂ ਦੀ ਗੱਲ ਛੱਡੋ, ਪਰ ਇਹ ਕੁਝ ਘਟਨਾਵਾਂ ਮੈਂ ਇੱਥੇ ਭੁੱਲ ਨਾ ਜਾਵਾਂ ਵੀ ਦਰਬਾਰਾ ਸਿੰਘ ਦੀ ਇਹ ਨਹੀਂ, ਪਰ ਦਰਬਾਰਾ ਸਿੰਘ ਦੀ ਆਪਣੀ ਸਰਕਾਰ ਬਾਅਦ ਚ ਆਉਂਦੀ ਆ। ਉਹਦੇ ਤੋਂ ਬਾਅਦ ਮੁੜ ਕੇ ਸਿੰਘਾਂ ਨੇ ਕੁਝ ਪੁਲਿਸ ਵਾਲੇ ਵੀ ਸੋਧੇ, ਕਿਉਂਕਿ ਉਹ ਨਜਾਇਜ਼ ਮੁੰਡੇ ਮਾਰ ਦਿੰਦੇ ਸੀਗੇ। ਕਹਾਣੀ ਇਹ ਵੱਧਦੀ ਗਈ ਔਰ ਸਰਕਾਰ ਬਹੁਤ ਸੰਮਤੀ
ਤੇ ਇਹਦੇ ਨਾਲ ਇਹਨਾਂ ਨੇ ਇਸ ਕਹਾਣੀ ਨੂੰ ਮੋੜ ਦਿੱਤਾ ਕਿ ਇਹ ਜੀ ਹਿੰਦੂ ਸਿੱਖ ਦਾ ਮਸਲਾ ਵਾ। ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਕੋਈ ਵੀ ਸਿੱਖ ਕਿਸੇ ਹਿੰਦੂ, ਕਿਸੇ ਮੁਸਲਮਾਨ, ਕਿਸੇ ਸਿੱਖ ਦਾ ਕਤਲ ਨਹੀਂ ਕਰ ਸਕਦਾ। ਜ਼ਾਲਮ ਜਿਹੜਾ ਵਾ ਉਹਦਾ ਕੋਈ ਧਰਮ ਨਹੀਂ ਹੁੰਦਾ ਜੀ। ਕੁਝ ਜਸ਼ੀਲੇ ਸਿੰਘਾਂ ਨੇ ਲਾਲਾ ਜਗਤ ਨਾਰਾਇਣ ਨੂੰ ਸੋਧਿਆ, ਉਹ ਸਿੱਖੀ ਬਾਰੇ ਬਹੁਤ ਉਲਟਾ ਪੁਲਟਾ ਲਿਖਦਾ ਸੀ। ਬਿਲਕੁਲ ਹਾਂਜੀ ਬਿਲਕੁਲ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹੋਏ ਘੱਲੂਘਾਰੇ ਦੇ ਬਾਬਤ ਗੱਲਬਾਤ ਕੀਤੀ ਹੈ ਤਾਂ ਉਸ ਘੱਲੂਘਾਰੇ ਨੂੰ ਵਾਪਰਨ ਤੋਂ ਬਾਅਦ ਖਾਸ ਕਰ ਮਾਲਵੇ ਦੇ ਇਲਾਕੇ ਦੇ ਜਾਂ ਮਾਝੇ ਦੇ ਇਲਾਕੇ ਦੇ ਜਿਹੜੇ ਲੋਕ ਮਨਾਂ ਦੇ ਵਿੱਚ ਰੋਸਾ ਲੈ ਕੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ, ਤਾਂ ਉਹਨਾਂ ਦੇ ਵਿੱਚ ਭਾਈ ਸ਼ਰਨਜੀਤ ਸਿੰਘ ਵੀ ਰਹੇ ਆ। ਇਹਨਾਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਜੋ ਕੁਝ ਵਾਪਰਿਆ ਤੇ ਇਸ ਦੀ ਬਾਬਤ ਟੂਕ ਮਾਤਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦਾ ਯਤਨ ਕੀਤਾ। ਭਵਿੱਖ ਦੇ ਵਿੱਚ ਵੀ तमाम ਸਾਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।